मिल मालकां ने किसानां दे नां ते 125 करोड़ जाली लोन चुके हुए है। ਇੱਥੋਂ ਜ਼ਮੀਨਾਂ ਵਿਕ ਰਹੀਆਂ ਨੇ, ਕਿਸਾਨ ਧੜੱਲੇ ਦੇ ਨਾਲ ਬਾਹਰ ਜਾ ਰਹੇ ਨੇ। ਜਿਹੜੇ ਕਿਸਾਨ ਇੱਥੇ ਨੇ ਉਹ ਸੜਕਾਂ ਤੇ ਬੈਠੇ ਹੋਏ ਨੇ। ਸਾਡਾ ਗੰਨੇ ਦਾ ਲਗਭਗ ਵਿਆਜ ਸਮੇਤ 52 ਕਰੋੜ ਰੁਪਈਆ ਪਿਛਲੇ 4 ਸਾਲਾਂ ਤੋਂ ਇਸ ਬਿੱਲ ਵੱਲ ਖੜਾ। ਲਗਭਗ ਜਿੰਨੇ ਵੀ ਵੱਡੇ ਇੰਡਸਟਰੀਅਲਿਸਟ ਕਹਿ ਲਈਏ ਉਹ ਸਾਰੇ ਦੇ ਸਾਰੇ ਪੋਲੀਟੀਸ਼ੀਅਨ ਹੈ। ਪੋਲੀਟੀਸ਼ੀਅਨ ਇੰਡਸਟਰੀਅਲਿਸਟ ਕਿਉਂ ਹੈ? ਉਹ ਆਪਣੇ ਪੋਲੀਟੀਕਲ ਪ੍ਰਭਾਵ ਦੇ ਨਾਲ ਵੱਡੇ ਵੱਡੇ ਬੈਂਕਾਂ ਕੋਲੋਂ ਲੋਨ ਲੈ ਕੇ ਵੱਡੀਆਂ ਸਬਸਿਡੀਆਂ ਲੈ ਕੇ ਮੁੜ ਕੇ ਦਿਵਾਲੀਆਪਨ ਦੇ ਕੇ ਇੰਡਸਟਰੀਆਂ ਫੇਲ ਕਰਕੇ ਪੈਸੇ ਮਾਰ ਕੇ ਪਰੇ ਹੋ ਕੇ ਨਵੀਂ ਇੰਡਸਟਰੀ ਲਾ ਲੈਂਦੇ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਫਗਵਾੜੇ ਦੀ ਗੰਨਾ ਮਿਲ ਦੇ ਬਾਹਰ ਮੌਜੂਦ ਹਾਂ। ਕਿਸਾਨਾਂ ਨੇ ਪਿਛਲੇ ਸਾਲ ਵੀ ਇਨੀ ਦਿਨ ਹੀ ਇੱਥੇ ਧਰਨਾ ਲਾਇਆ ਸੀ। ਉਸ ਸਮੇਂ ਵੀ ਆਪਣੇ ਸਿੱਟੇ ਕੇ ਗੰਨੇ ਦਾ ਉਹ ਬਕਾਏ ਮੰਗ ਰਹੇ ਸੀ, ਪਰ ਇਸ ਵਾਰ ਫੇਰ ਉਹੀ ਹਾਲਤ ਹੈ। ਕੀ ਕਾਰਨ ਹੈ, ਕਿੱਥੇ ਕਮੀ ਹੈ ਜਿਸ ਦੇ ਕਾਰਨ ਕਿਸਾਨ 1 ਸਾਲ ਹੁਣ ਹੋ ਗਿਆ, ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨਾ ਸਮਾਂ ਹੋਊਗਾ ਕਿ ਉਹ ਆਪਣੇ ਬਕਾਏ ਦੀ ਉਡੀਕ 'ਚ ਨੇ, ਪਰ ਹਾਲੇ ਤੱਕ ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਪਿਆ। ਸਾਡੇ ਨਾਲ ਕਿਰਪਾਲ ਸਿੰਘ ਮੂਸਾਪੁਰ ਹੋਣੀ ਮੌਜੂਦ ਨੇ, ਕਿਸਾਨ ਆਗੂ। ਗੱਲਬਾਤ ਉਹਨਾਂ ਨਾਲ ਕਰਦੇ ਹਾਂ, ਜਾਣਦੇ ਹਾਂ ਕਿ ਕਮੀ ਕਿੱਥੇ ਹੈ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਮੂਸਾਪੁਰ, ਭਾਰਤੀ ਕਿਸਾਨ ਯੂਨੀਅਨ ਦੁਆਬਾ ਪੰਜਾਬ ਜੀ। ਸੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੱਥੇ ਪਹੁੰਚ ਰਹੇ ਨੇ, ਕਿਉਂਕਿ ਦੁਆਬੇ ਦੇ ਵਿੱਚ ਇਸ ਸਮੇਂ ਸੰਘਰਸ਼ ਚੱਲ ਰਿਹਾ। ਸੰਘਰਸ਼ ਦਾ ਅੱਜ ਪਹਿਲਾ ਦਿਨ ਹੈ। ਅਣਮਿੱਥੇ ਸਮੇਂ ਦੇ ਲਈ ਇਹ ਜਿਹੜਾ ਧਰਨਾ ਲਗਾ ਦਿੱਤਾ ਗਿਆ ਇਹਨਾਂ ਦੇ ਵੱਲੋਂ ਕਹਿਣਾ ਹੈ, ਪਰ ਹਾਲੇ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਜਾਂ ਨਹੀਂ ਉਹ ਵੀ ਪੁੱਛਦੇ ਹਾਂ। ਸੋ ਕਿੱਥੇ ਗਰਾਰੀ ਫਸੀ ਹੋਈ ਹੈ? ਪਿਛਲੇ ਸਾਲ ਵੀ ਸਾਨੂੰ ਯਾਦ ਹੈ ਇਹਨਾਂ ਦਿਨਾਂ 'ਚ ਹੀ ਇਸੇ ਹੀ ਸੜਕ ਦੇ ਉੱਪਰ ਬੈਠੇ ਹੋਏ ਸੀ। ਦੇਖੋ, ਸਾਡਾ ਗੰਨੇ ਦਾ ਲਗਭਗ ਵਿਆਜ ਸਮੇਤ 52 ਕਰੋੜ ਰੁਪਈਆ ਪਿਛਲੇ 4 ਸਾਲਾਂ ਤੋਂ ਇਸ ਬਿੱਲ ਵੱਲ ਖੜਾ। ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਉਲਟਾ ਮਿਲ ਮਾਲਕਾਂ ਨੇ ਕਿਸਾਨਾਂ ਦੇ ਨਾਂ ਤੇ 125 ਕਰੋੜ ਜਾਲੀ ਲੋਨ ਚੱਕੇ ਹੋਏ ਆ। ਔਰ ਮਿਲ ਦੀ ਸਰਕਾਰੀ ਪ੍ਰਾਪਰਟੀ 6 ਕਨਾਲ 4 ਮਰਲੇ ਜਾਲਸਾਜੀ ਨਾਲ ਰਜਿਸਟਰੀ ਕਰਕੇ ਮਾਲਕਾਂ ਦੇ ਨਾਂ ਕੀਤੀ ਹੈ, ਤੇ ਲੇਕਿਨ ਕਿਸਾਨਾਂ ਦੀ ਪੇਮੈਂਟ ਲੈਣ ਲਈ ਇਹਨਾਂ ਮਿਲ ਮਾਲਕਾਂ ਦੇ ਕਾਰਪੋਰੇਟ ਘਰਾਣਿਆਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਸੋ ਪਿਛਲੇ ਸਾਲ ਜਦੋਂ ਬੈਠੇ ਸੀ ਉਦੋਂ ਵੀ ਇਹੀ ਰਕਮ ਫਸੀ ਹੋਈ ਸੀ। ਉਸਲੇ ਕਿਹੜੀਆਂ ਸ਼ਰਤਾਂ ਤੇ ਧਰਨਾ ਚੁੱਕਿਆ ਗਿਆ ਸੀ? ਪਿਛਲੇ ਸਾਲ ਜਿਹੜਾ ਅਸੀਂ ਬੈਠੇ ਸੀ, ਪਿਛਲੇ ਸਾਲ 72 ਕਰੋੜ ਰੁਪਈਆ ਕਿਸਾਨਾਂ ਦਾ ਬਕਾਇਆ ਸੀ ਗੰਨੇ ਦਾ। ਉਹਦੇ ਵਿੱਚੋਂ ਲਗਭਗ 24 ਕਰੋੜ ਰੁਪਈਆ ਇਹਨਾਂ ਮਿਲ ਮਾਲਕਾਂ ਦੀ ਹਰਿਆਣੇ ਦੇ ਵਿੱਚੋਂ ਮਿਲ ਵੇਚ ਕੇ ਰਾਸ਼ੀ ਲਿਆਂਦੀ ਸੀ, ਤਾਂ ਮਿਲ ਚੱਲਣ ਦਾ ਰਾਹ ਸਾਫ਼ ਹੋਇਆ ਸੀ। ਉਸ ਕਰਕੇ ਅਸੀਂ ਬੈਠੇ ਸੀ ਤਾਂ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ 24 ਕਰੋੜ ਰੁਪਈਆ ਹਰਿਆਣੇ 'ਚੋਂ ਆ ਗਿਆ, ਬਾਕੀ ਤਾਂ ਅਸੀਂ ਇਹਨਾਂ ਦੇ ਜਾਇਦਾਦਾਂ ਵੇਚ ਕੇ ਦਿਆਂਗੇ। ਲੇਕਿਨ 1 ਸਾਲ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ, ਤਾਂ ਮਜਬੂਰਨ ਸਾਨੂੰ ਅੱਜ ਬੈਠਣਾ ਪਿਆ। ਉਸ ਸਮੇਂ ਧਾਲੀਵਾਲ ਸਾਹਿਬ ਮੁੱਖ ਮੰਤਰੀ, ਧਾਲੀਵਾਲ ਸਾਹਿਬ ਕਹ ਲਓ ਖੇਤੀਬਾੜੀ ਮੰਤਰੀ ਸੀ। ਉਹਨਾਂ ਨੇ ਕਿਹਾ ਸੀ ਵੀ ਬੇਸ਼ੱਕ ਜ਼ਮੀਨਾਂ ਕੁਰਕ ਕਰਨੀਆਂ ਪੈਣ, ਉਹਨਾਂ ਦੀ ਸਭ ਕੁਝ ਜ਼ਬਤ ਕਰਨਾ ਪਵੇ, 1-1 ਰੁਪਈਆ ਦਿੱਤਾ ਜਾਊਗਾ। ਤੇ ਉਹਨਾਂ ਨੇ ਸਮਾਂ ਵੱਧ ਵੀ ਕੀਤਾ ਸੀ, ਟਾਈਮ ਬਾਉਂਡ ਕੀਤਾ ਸੀ। ਪਰ ਉਹ ਕਿੱਧਰ ਗਈਆਂ ਟਾਈਮ ਬਾਉਂਡ, ਕਿੱਧਰ ਗਈਆਂ ਉਹ ਸਾਰੀਆਂ ਵਾਅਦੇ? ਉਹ ਲਾਰੇ ਕਦੋਂ ਬਣ ਗਏ? ਤੁਹਾਨੂੰ ਇਸ ਤੇ ਕੋਈ ਪੈਰਵਾਈ ਲੰਬੇ ਸਮੇਂ ਤੱਕ, ਸਾਲ ਤੱਕ ਕੀਤੀ ਨਹੀਂ ਗਈ? ਦੇਖੋ, ਇਹੀ ਦੁੱਖ ਹੈ ਵੀ ਸਰਕਾਰਾਂ ਵਾਅਦੇ ਕਰਦੀਆਂ, ਉਹਨਾਂ ਤੇ ਅਮਲ ਨਹੀਂ ਕਰਦੀਆਂ। ਪਿਛਲੇ ਸਾਲ ਵੀ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਵੀ ਅਸੀਂ ਇਹ ਪੇਮੈਂਟ ਜਲਦ, ਜਿਹੜੀ ਇਹਨਾਂ ਦੀ ਮਾਲਕਾਂ ਦੀ ਪ੍ਰਾਪਰਟੀ ਪਿਛਲੇ 4 ਸਾਲ ਤੋਂ ਅਟੈਚ ਕੀਤੀ ਹੋਈ ਕਿਸਾਨਾਂ ਦੀ ਪੇਮੈਂਟ ਲਈ, ਅਸੀਂ ਉਹਦੀ ਕਾਰਵਾਈ ਕਰਕੇ ਅਟੈਚ ਕਰਵਾਈ ਹੋਈ ਹੈ, ਉਹ ਵੇਚ ਕੇ ਕਿਸਾਨਾਂ ਦੀ ਪੇਮੈਂਟ ਦੇਵਾਂਗੇ। ਦੁੱਖ ਇਸ ਗੱਲ ਦਾ ਵੀ ਅੱਜ ਤੱਕ ਉਹ ਪ੍ਰਾਪਰਟੀ ਵੇਚਣ ਲਈ ਕੋਈ ਕਾਰਵਾਈ ਨਹੀਂ ਹੋਈ। ਇਸ ਕਰਕੇ ਸਾਨੂੰ ਦੁਬਾਰਾ ਧਰਨਾ ਲਾਉਣਾ। ਹੁਣ ਤਾਂ ਨਹੀਂ ਐਦਾਂ ਹੋਊਗਾ ਵੀ ਉਹ ਤੁਹਾਨੂੰ ਫੇਰ ਤੋਂ ਭਰੋਸਾ ਦੇ ਦੇਣ, ਅੱਧੇ ਪਚੱਧੇ ਪੈਸੇ ਦੇ ਦੇਣ ਤੇ ਤੁਸੀਂ ਉੱਠ ਕੇ ਫੇਰ ਆਪੋ ਆਪਣੇ ਕਿੱਤੇ ਤੇ ਲੱਗ ਜਾਓ ਤੇ ਫੇਰ ਪੈਸੇ ਪਿੱਛੇ ਫਸੇ ਰਹਿਣ? ਅੱਜ ਕਿਸਾਨ ਉਹ ਗੱਲ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਕਿਸਾਨ ਲਗਾਤਾਰ 4 ਸਾਲ ਤੋਂ ਸਰਕਾਰ ਦੇ ਵਾਅਦਿਆਂ 'ਚ ਆ ਕੇ ਸਮਾਂ ਗਵਾ ਚੁੱਕਾ। ਅੱਜ ਆਰਥਿਕ ਤੰਗੀ ਮੰਦਹਾਲੀ ਦੇ ਕਾਰਨ ਕਿਸਾਨ ਮਜਬੂਰੀ ਵਿੱਚ ਸੜਕਾਂ ਤੇ ਆ ਕੇ ਉਤਰਿਆ। ਅਸੀਂ ਜਿੰਨੀ ਦੇਰ ਸਾਡੀ ਪੂਰੀ ਪੇਮੈਂਟ ਨਹੀਂ ਮਿਲਦੀ ਉਨੀ ਦੇਰ ਨਹੀਂ ਉੱਠ ਕੇ ਜਾਵਾਂਗੇ। ਪੰਜਾਬ ਇੱਕ ਐਗਰੀਰੀਅਨ ਸਟੇਟ ਹੈ, ਖੇਤੀਬਾੜੀ ਪ੍ਰਧਾਨ ਸੂਬਾ ਹੈ, ਪਰ ਜਦੋਂ ਖੇਤੀਬਾੜੀ ਦਾ ਇਹ ਹਾਲ ਹੈ, ਕਿਸਾਨ ਸੜਕਾਂ ਤੇ ਹੈ, ਤਾਂ ਫਿਰ ਇਹਨੂੰ ਕਿੱਦਾਂ ਅਸੀਂ ਦੇਖਾਂਗੇ ਕਿ ਸਾਡਾ ਦੇਸ਼, ਸਾਡਾ ਪੰਜਾਬ ਤਰੱਕੀ ਕਰ ਰਿਹਾ ਹੈ? ਗੱਲਾਂ ਹੁੰਦੀਆਂ ਨੇ ਕਿ ਅਸੀਂ ਵਪਾਰ ਸਾਨੂੰ ਖੋਲ੍ਹਣਾ ਚਾਹੀਦਾ ਹੈ ਪਾਕਿਸਤਾਨ ਦੇ ਵੱਲ ਬੰਨਿਓ, ਯੂਰਪ ਦੇ ਨਾਲ। ਕਿਤੇ ਸੜਕਾਂ ਵੀ ਬਣ ਰਹੀਆਂ, ਕਿਤੇ ਕਿਹਾ ਜਾ ਰਿਹਾ ਕਿ ਜਲਦੀ ਬੁਲਟ ਟ੍ਰੇਨਾਂ ਵੀ ਚੱਲਣਗੀਆਂ। ਉਹ ਵੀ ਇੱਕ ਵੱਡੀਆਂ ਗੱਲਾਂ ਦਾ ਪਾਰਟ ਹੈ ਕਿ ਕਿਵੇਂ ਸਾਰਾ ਕੁਝ ਬਿਜ਼ਨਸ ਖੁੱਲ੍ਹਣਾ। ਇੱਥੋਂ ਜ਼ਮੀਨਾਂ ਵਿਕ ਰਹੀਆਂ ਨੇ, ਕਿਸਾਨ ਧੜੱਲੇ ਦੇ ਨਾਲ ਬਾਹਰ ਜਾ ਰਹੇ ਨੇ। ਜਿਹੜੇ ਕਿਸਾਨ ਇੱਥੇ ਨੇ ਉਹ ਸੜਕਾਂ ਤੇ ਬੈਠੇ ਹੋਏ ਨੇ। ਐਗਰੀਰੀਅਨ ਸਟੇਟ ਦਾ ਇਸ ਸਮੇਂ ਕੀ ਹਾਲ ਹੈ?
ਦੇਖੋ ਇਹ ਜਿਹੜਾ ਸਾਰਾ ਵੱਡਾ ਦਾਰੋਮਦਾਰ ਹੈ, ਇਹ ਸਾਡੀਆਂ ਸਰਕਾਰਾਂ ਲੋਕ ਹਿੱਤੀ ਨਹੀਂ, ਲੋਕਾਂ ਦੀਆਂ ਸਰਕਾਰਾਂ ਨਹੀਂ, ਇਹ ਕਾਰਪੋਰੇਟ ਘਰਾਣਿਆਂ ਦੀਆਂ ਸਰਕਾਰਾਂ। ਜਿੰਨੀਆਂ ਵੀ ਪਾਲਿਸੀਆਂ, ਜਿੰਨੀਆਂ ਵੀ ਕਾਰਵਾਈਆਂ ਹੋ ਰਹੀਆਂ, ਉਹ ਕਾਰਪੋਰੇਟ ਘਰਾਣਿਆਂ ਨੂੰ ਸਸਤਾ ਰਾ ਮਟੀਰੀਅਲ ਤੇ ਸਸਤੀ ਲੇਬਰ ਮੁਹੱਈਆ ਕਰਾਉਣ ਲਈ ਸਾਰਾ ਕੁਝ ਸਰਕਾਰਾਂ ਕਰਦੀਆਂ। ਇਹ ਸਿਰਫ ਚੰਦ ਘਰਾਣੇ ਕਾਰਪੋਰੇਟ, ਉਹਨਾਂ ਨੂੰ ਮੁਨਾਫਾ ਦਿਵਾਉਣ ਲਈ ਸਾਰਾ ਕੁਝ ਸਰਕਾਰਾਂ ਕਰਦੀਆਂ। ਇੱਕ ਮਿਹਨਤਕਸ਼ ਮਜ਼ਦੂਰ ਲਈ, ਕਿਸਾਨ ਲਈ ਸਰਕਾਰਾਂ ਕੋਈ ਕਾਰਵਾਈ ਨਹੀਂ ਕਰਦੀਆਂ, ਜਿਹਦਾ ਆਉਣ ਵਾਲੇ ਸਮੇਂ 'ਚ ਦੇਸ਼ ਨੂੰ, ਇਹਨਾਂ ਮਿਹਨਤਕਸ਼ ਮਜ਼ਦੂਰਾਂ ਨੂੰ ਖਮਿਆਜਾ ਭੁਗਤਣਾ ਪਏਗਾ। ਉਹਦੇ ਲਈ ਅਸੀਂ ਲੋਕਾਂ ਨੂੰ ਲਾਮਬੰਦ ਕਰਦੇ ਹਾਂ ਵੀ ਆਪਣੇ ਹੱਕ ਲੈਣ ਲਈ ਇਕੱਠੇ ਹੋ ਜਾਓ। ਇਹਨਾਂ ਸਰਕਾਰਾਂ ਨੇ ਇਕੱਠ ਨਹੀਂ ਦੇਣੇ। ਇਸੇ ਤਰ੍ਹਾਂ ਹੀ ਅਸੀਂ ਅੱਜ ਉਸੇ ਕੜੀ ਦੇ ਤਹਿਤ ਇਹ ਧਰਨਾ ਲਾਇਆ। ਇਹ ਜਿਹੜੀ ਮਿੱਲ ਹੈ ਇਹ ਵੀ ਇੱਕ ਰਾਜਸੀ ਘਰਾਣੇ ਨਾਲ ਸੰਬੰਧ ਰੱਖਦੇ ਵਿਅਕਤੀ ਦੀ ਹੈ। ਉਸ ਪਾਰਟੀ ਦੇ ਵੱਲੋਂ ਕਦੀ ਹਾਂ ਦਾ ਨਾਰਾ ਤੁਹਾਡੇ ਨਾਲ ਮਾਰਿਆ ਗਿਆ? ਲਗਭਗ ਜਿੰਨੇ ਵੀ ਵੱਡੇ ਇੰਡਸਟਰੀਅਲਿਸਟ ਕਹਿ ਲਈਏ, ਉਹ ਸਾਰੇ ਦੇ ਸਾਰੇ ਪੋਲੀਟੀਸ਼ੀਅਨ ਹੈ। ਪੋਲੀਟੀਸ਼ੀਅਨ ਇੰਡਸਟਰੀਅਲਿਸਟ ਕਿਉਂ ਹੈ? ਉਹ ਆਪਣੇ ਪੋਲੀਟੀਕਲ ਪ੍ਰਭਾਵ ਦੇ ਨਾਲ ਵੱਡੇ ਵੱਡੇ ਬੈਂਕਾਂ ਕੋਲੋਂ ਲੋਨ ਲੈ ਕੇ, ਵੱਡੀਆਂ ਸਬਸਿਡੀਆਂ ਲੈ ਕੇ, ਮੁੜ ਕੇ ਦਿਵਾਲੀਆਪਨ ਦੇ ਕੇ, ਇੰਡਸਟਰੀਆਂ ਫੇਲ ਕਰਕੇ, ਪੈਸੇ ਮਾਰ ਕੇ ਪਰੇ ਹੋ ਕੇ ਨਵੀਂ ਇੰਡਸਟਰੀ ਲਾ ਲੈਂਦੇ ਆ। ਇਸ ਕਰਕੇ ਅੱਜ ਉਹ ਧਨਾੜ ਬਣੇ ਆ। ਇਹ ਪਾਲਿਸੀਆਂ ਦੇਸ਼ ਲਈ ਘਾਤਕ ਹੈ। ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਜਵਾਨਾਂ ਨੂੰ ਇਸ ਗੱਲ ਲਈ ਸੋਚਣਾ ਪਏਗਾ ਵੀ ਇਹ ਜਿਹੜਾ ਪਰੰਪਰਾ ਚੱਲਦੀ ਆ ਦੇਸ਼ ਦੀ, ਇਹਨੂੰ ਬੰਦ ਕਰਨ ਲਈ ਆਪਾਂ ਏਕਾ ਕਰੀਏ। ਉਹੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਇੱਕ ਹੋ ਜਾਓ, ਇੱਕ ਝੰਡੇ ਥੱਲੇ ਹੋ ਜਾਓ। ਇਹਨਾਂ ਸਰਕਾਰਾਂ ਨਾਲ, ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜਿਸ ਤਰ੍ਹਾਂ ਦਿੱਲੀ ਲੜੇ ਆ, ਉਹ ਹੁਣ ਵੀ ਲੜਨਾ ਪੈਣਾ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿਰਪਾਲ ਸਿੰਘ ਜੀ, ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਇਹ ਸਨ ਕਿਰਪਾਲ ਸਿੰਘ ਮੂਸਾਪੁਰ ਸਾਡੇ ਨਾਲ। ਇਸ ਸਮੇਂ ਫਗਵਾੜੇ ਦੀ ਗੰਨਾ ਮਿੱਲ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ। ਕਿਸਾਨਾਂ ਨੇ 41 ਕਰੋੜ ਰੁਪਈਆ ਇਸ ਮਿੱਲ ਦੇ ਕੋਲੋਂ ਜਿਹੜੀ ਬਕਾਇਆ ਰਾਸ਼ੀ ਹੈ ਉਹ ਲੈਣੀ ਹੈ, ਪਰ ਹੁਣ ਧਰਨਾ ਲੱਗ ਚੁੱਕਿਆ। ਕਦੋਂ ਅਤੇ ਕਿਵੇਂ ਇਹ ਨਿਬੜਦਾ ਹੈ, ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।